ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਜਿਹੜਾ ਕਰਨਾਟਕ ਦੀ ਸਰਕਾਰ ਨੇ ਜੰਤਰ ਮੰਤਰ ਤੇ ਧਰਨਾ ਦਿੱਤਾ। ਬੇਸ਼ੱਕ ਇਸ ਧਰਨੇ ਨੂੰ ਬਹੁਤ ਘੱਟ ਮੀਡੀਆ ਅਦਾਰਿਆਂ ਨੇ ਕਵਰ ਕੀਤਾ, ਪਰ ਇਸ ਧਰਨੇ ਦੀ ਜਿਹੜੀ ਧੱਕ ਪਈ ਆ ਉਹ ਕੇਂਦਰ ਸਰਕਾਰ ਦੇ ਗਲਿਆਰਾਂ ਦੇ ਵਿੱਚ ਸੁਣੀ ਜਾ ਸਕਦੀ ਹੈ, ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਇਹ ਦੇਖਾਂਗੇ ਕਿ ਕੇਂਦਰ ਸਰਕਾਰ ਉਹਦੀ ਮਨਸ਼ਾ ਕੀ ਹੈ, ਪਹਿਲੀ ਗੱਲ ਤਾਂ। ਦੂਜਾ, ਫੈਡਰਲਿਜ਼ਮ ਦੇ ਵਿੱਚ ਸੰਘੀ ਢਾਂਚੇ ਦੇ ਵਿੱਚ ਰਾਜਾਂ ਦੀ ਅਰਥ ਵਿਵਸਥਾ ਰਾਜਾਂ ਦੇ ਆਪਣੇ ਵਿੱਤੀ ਫੈਸਲਿਆਂ ਤੇ ਕਿੰਨੀ ਨਿਰਭਰ ਕਰਦੀ ਹੈ। ਤੀਜੀ ਗੱਲ ਇਹ ਕਿ ਮੋਦੀ ਸਰਕਾਰ ਕਿਸ ਤਰੀਕੇ ਦੇ ਨਾਲ ਦਮਨਕਾਰੀ ਤਰੀਕੇ ਦੇ ਨਾਲ, ਦਮਨ ਦਾ ਮਤਲਬ ਕਿ ਦੂਜਿਆਂ ਨੂੰ ਦਰੜ ਦੇਣਾ, ਮਿੱਧ ਦੇਣਾ, ਉਸ ਤਰੀਕੇ ਦੇ ਨਾਲ ਸਾਰਾ ਕੁਛ ਹੀ ਜਿਹੜਾ ਰਾਜਾਂ ਦੇ ਵਿੱਚੋਂ ਜੋ ਟੈਕਸ ਦੇ ਰੂਪ ਦੇ ਵਿੱਚ ਮਿਲਦਾ ਹੈ ਉਹਨੂੰ ਨਾ ਸਿਰਫ ਆਪਣੇ ਕੋਲੇ ਰੱਖ ਰਹੀ ਹੈ ਬਲਕਿ ਆਪਣੇ ਮੁਤਾਬਕ ਖਰਚ ਰਹੀ ਹੈ। ਤੇ ਜੇਕਰ ਜਿਹੜਾ ਉਹਦੇ ਸਿਆਸੀ ਪ੍ਰਬੰਧਨ ਨੂੰ ਕਹਿ ਲਓ ਜਾਂ ਉਹਦੀਆਂ ਸਿਆਸੀ ਮਨਸ਼ਾਵਾਂ ਤੇ ਜਿਹੜੇ ਰਾਜ ਆਪਣੇ ਮੁਤਾਬਕ ਸਕੀਮਾਂ ਨਹੀਂ ਚਲਾ ਸਕਦੇ ਤਾਂ ਉਹਨਾਂ ਰਾਜਾਂ ਦੇ ਫੰਡਾਂ ਦੇ ਵਿੱਚ ਕਟੌਤੀ ਵੀ ਕੀਤੀ ਜਾ ਰਹੀ ਹੈ। ਇਸ ਰਿਪੋਰਟ ਦੇ ਵਿੱਚ ਆਪਾਂ ਇਹ ਵੀ ਦੇਖਾਂਗੇ ਕਿ ਕਿਹੜੇ ਰਾਜ ਨੂੰ ਕਿੰਨੇ ਫੰਡਾਂ ਦੀ ਲੋੜ ਹੈ ਤੇ ਕਿੰਨਾ ਪੈਸਾ ਉਹਨਾਂ ਦਾ ਇਸ ਵੇਲੇ ਕੇਂਦਰ ਵੱਲ ਬਕਾਇਆ ਖੜਾ ਜਾਂ ਕੇਂਦਰ ਤੋਂ ਉਹਨਾਂ ਨੇ ਫੰਡਾਂ ਦੇ ਰੂਪ ਦੇ ਵਿੱਚ ਲੈਣਾ ਜਾਂ ਟੈਕਸ ਦੀ ਉਗਰਾਹੀ ਦੇ ਰੂਪ ਦੇ ਵਿੱਚ। ਔਰ ਅਹਿਮ ਗੱਲ ਇਹ ਹੈ ਕਿ ਉਹ ਰਾਜ ਜਿਹੜੇ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ, ਜਿਹੜਾ ਕੇਂਦਰ ਵੱਲੋਂ ਪੈਸਾ ਜਾਂਦਾ ਉਹਨਾਂ ਨੂੰ, ਉਹ ਇਸ ਦੇ ਮੁਕਾਬਲਤਨ ਬਹੁਤ ਘੱਟ ਹੈ ਮੁਕਾਬਲਤਨ ਦੂਜੇ ਰਾਜਾਂ, ਜੇ ਆਪਾਂ ਗੱਲ ਕਰੀਏ ਬਿਹਾਰ ਦੀ ਜਾਂ ਉੱਤਰ ਪ੍ਰਦੇਸ਼ ਦੀ ਜਾਂ ਗੁਜਰਾਤ ਦੀ ਵੀ ਕਹਿ ਸਕਦੇ ਹਾਂ। ਤੇ ਜਿਹੜੀ ਇੱਕ ਹੋਰ ਅਹਿਮ ਗੱਲ ਹੈ ਉਹ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਮੀਡੀਆ ਨਾਰਥ ਵਰਸਸ ਸਾਊਥ ਬਣਾ ਕੇ ਪੇਸ਼ ਕਰ ਰਿਹਾ। ਉੱਤਰ ਭਾਰਤ ਦੀ ਲੜਾਈ ਜਾਂ ਕਹਿ ਲਓ ਕਿ ਉੱਤਰ ਭਾਰਤ ਤੇ ਦੱਖਣ ਭਾਰਤ ਦੀ ਲੜਾਈ ਨੂੰ ਬਣਾ ਕੇ ਪੇਸ਼ ਕਰ ਰਿਹਾ, ਪਰ ਇਹ ਅਸਲ ਦੇ ਵਿੱਚ ਨਾ ਤਾਂ ਉੱਤਰ ਭਾਰਤ ਦੀ ਲੜਾਈ ਹੈ ਤੇ ਨਾ ਹੀ ਦੱਖਣ ਭਾਰਤ ਦੀ ਲੜਾਈ ਹੈ। ਅਸਲ ਦੇ ਵਿੱਚ ਸੰਘੀ ਢਾਂਚੇ ਦੀ ਲੜਾਈ ਹੈ ਤੇ ਲੜਾਈ ਹੈ ਕਿ ਰਾਜ ਨੂੰ ਆਪਣਾ ਮਾਲੀਆ ਤੇ ਆਪਣਾ ਅਰਥਚਾਰਾ ਚਲਾਉਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ, ਨਾ ਸਿਰਫ ਆਜ਼ਾਦੀ ਬਲਕਿ ਵਿੱਤੀ ਆਜ਼ਾਦੀ ਵੀ ਹੋਣੀ ਚਾਹੀਦੀ। ਤੇ ਜਿਹੜੀ ਇੱਕ ਹੋਰ ਅਹਿਮ ਗੱਲ ਹੈ ਉਹ ਇਹ ਹੈ ਕਿ ਕੇਂਦਰ ਸਰਕਾਰ ਰਾਜਾਂ ਦੀ ਬਾਂਹ ਮਰੋੜ ਕੇ ਧੱਕੇ ਦੇ ਨਾਲ ਨਾ ਸਿਰਫ ਉਹਨਾਂ ਸਕੀਮਾਂ ਤੇ ਪੈਸਾ ਖਰਚ ਕਰਵਾ ਰਹੀ ਹੈ, ਸਗੋਂ ਜਿਹੜੀਆਂ ਉਹਨੂੰ ਟੋਹ ਕਰਦੀਆਂ ਨੇ ਗੱਲਾਂ ਜਾਂ ਉਹਦੀ ਰਾਜਨੀਤੀ ਨੂੰ ਅੱਗੇ ਲੈ ਕੇ ਜਾਂਦੀਆਂ ਨੇ, ਉਹਦੀ ਸਿਆਸਤ ਨੂੰ ਅੱਗੇ ਲੈ ਕੇ ਜਾਂਦੀਆਂ ਨੇ, ਉਹਨਾਂ ਸਕੀਮਾਂ ਨੂੰ ਲਾਗੂ ਕਰਨ ਵਾਸਤੇ, ਉਹਨਾਂ ਸਕੀਮਾਂ ਨੂੰ ਅੱਗੇ ਲਿਜਾਣ ਵਾਸਤੇ ਵੀ ਕੇਂਦਰ ਸਰਕਾਰ ਰਾਜ ਸਰਕਾਰਾਂ ਨੂੰ ਪਾਬੰਦ ਕਰਦੀ, ਜਿਹੜੀ ਕਿ ਬਿਲਕੁਲ ਗੈਰ ਵਾਜਬ ਜੀ ਗੱਲ ਹੈ ਕਿ ਦੇਸ਼ ਦੇ ਲੋਕ ਟੈਕਸ ਦੇ ਰਹੇ ਨੇ ਤੇ ਉਹ ਹੱਕਦਾਰ ਨੇ ਕਿ ਇਸ ਟੈਕਸ ਦੇ ਵਿੱਚੋਂ ਆਪਣਾ ਬਣਦਾ ਹਿੱਸਾ ਜਿੰਨਾ ਰਾਜਾਂ ਨੂੰ ਮਿਲਦਾ ਉਹ ਜ਼ਰੂਰ ਉਹਨਾਂ ਨੂੰ ਮਿਲਣਾ ਚਾਹੀਦਾ। ਔਰ ਮੋਦੀ ਸਾਹਿਬ ਜਿਹੜੇ ਕਿ 2014 ਤੋਂ ਸੱਤਾ ਦੇ ਵਿੱਚ ਨੇ ਕੇਂਦਰ ਦੇ ਵਿੱਚ, ਉਹਨਾਂ ਦੇ ਬਾਰੇ ਵੀ ਦੱਸਾਂਗੇ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਕੁਝ ਮਾਮਲਿਆਂ ਦੇ ਵਿੱਚ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਹੀ ਕੰਟਰਾਡਿਕਟ ਨੇ। ਸੋ ਸਭ ਤੋਂ ਪਹਿਲਾਂ ਤਾਂ ਸਵਾਲ ਕੁਝ ਖੜੇ ਹੁੰਦੇ ਨੇ ਕਿ ਜਿਹੜੀ ਕੇਂਦਰ ਸਰਕਾਰ ਹੈ ਕਿ ਕੇਂਦਰ ਸਰਕਾਰ ਰਾਜਾਂ ਤੋਂ ਪੈਸੇ ਉਗਰਾ ਕੇ ਆਪਣੇ ਤਰੀਕੇ ਦੇ ਨਾਲ ਵਰਤ ਰਹੀ ਹੈ ਔਰ ਬਿਨਾਂ ਇਸ ਗੱਲ ਦੀ ਪ੍ਰਵਾਹ ਕੀਤੇ ਕਿ ਕਿਸ ਰਾਜ ਨੇ ਟੈਕਸ ਦੇ ਵਿੱਚ ਕਿੰਨਾ ਯੋਗਦਾਨ ਪਾਇਆ, ਉਹਦੀਆਂ ਜ਼ਰੂਰਤਾਂ ਕੀ ਨੇ ਤੇ ਉਹਨਾਂ ਨੂੰ ਆਪਣਾ ਅਰਥਚਾਰਾ ਚਲਾਉਣ ਦੇ ਲਈ ਕਿੰਨੇ ਪੈਸੇ ਚਾਹੀਦੇ ਆ। ਕਿ ਇਹ ਸੱਚ ਹੈ ਕਿ ਕੇਂਦਰ ਸਰਕਾਰ ਸਾਰਾ ਪੈਸਾ ਇਕੱਠਾ ਕਰਕੇ ਆਪਣੇ ਢੰਗ ਦੇ ਨਾਲ ਖਰਚ ਕਰਦੀ, ਜਿਹਦਾ ਮਕਸਦ ਰਾਜਾਂ ਦਾ ਵਿਕਾਸ ਘੱਟ ਹੈ ਤੇ ਸਿਆਸੀ ਜੋੜ ਤੋੜ ਨਫਾ ਨੁਕਸਾਨ ਜ਼ਿਆਦਾ ਲੱਗਦਾ। ਹੁਣ ਜੇ ਗੱਲ ਕਰੀਏ ਕਰਨਾਟਕ ਦੀ ਸਰਕਾਰ ਨੇ ਤਾਂ ਆਲਰੇਡੀ ਇਹ ਗੱਲ ਕਹੀ ਹੈ ਕਿ ਅਸੀਂ ਜਿਹੜਾ ਇਹ ਧਰਨਾ ਦਿੱਤਾ, ਸਾਡੇ ਤਕਰੀਬਨ ਜਿਹੜੀ ਸਰਕਾਰ ਹੈ ਕੇਂਦਰ ਦੀ, ਇਹ ਬਹੁਤ ਵੱਡੇ ਫੰਡ, ਜਿਹੜੀ ਬਹੁਤ ਵੱਡੀ ਗਿਣਤੀ ਦੇ ਵਿੱਚ ਫੰਡ ਜਿਹੜੀ ਆ ਉਹ ਰੋਕੀ ਬੈਠੀ ਆ। ਤੇ ਇਹਦੇ ਨਾਲ ਜਿਹੜਾ ਹੁਣ ਅਗਲਾ ਧਰਨਾ ਹੈ ਉਹ ਧਰਨਾ ਦਿੱਤਾ ਜਾਣਾ ਕੇਰਲ ਦੀ ਸਰਕਾਰ ਵੱਲੋਂ। ਕੇਰਲ ਦੀ ਸਰਕਾਰ ਨੇ ਦੋਸ਼ ਲਾਇਆ ਕਿ ਸਾਨੂੰ ਘੱਟੋ ਘੱਟ ਜਿਹੜੀ ਇਹ ਸਰਕਾਰ ਦੀਆਂ ਮਨਮਾਨੀਆਂ ਨੇ ਇਹਨਾਂ ਕਰਕੇ ਸਾਨੂੰ 57,000 ਕਰੋੜ ਦਾ ਜਿਹੜਾ ਘਾਟਾ ਪਿਆ। ਸਾਨੂੰ ਇੱਕ ਮੀਡੀਆ ਵੈਬਸਾਈਟ ਹੈ ਉਹਨੇ ਇਹ ਗੱਲ ਜਿਹੜੀ ਆ ਕੀਤੀ ਹੈ, ਨਿਊਜ਼ ਕਲਿੱਕ ਤੇ ਵੀ ਇਹ ਖਬਰ ਪਈ ਹੈ ਕਿ ਉਹਨਾਂ ਨੇ ਸਟੇਟ ਗਵਰਨਮੈਂਟ ਨੇ ਕਲੇਮ ਕੀਤਾ ਕਿ ਉਹਨਾਂ ਨੇ ਘੱਟੋ ਘੱਟ 57,000 ਕਰੋੜ ਰੁਪਈਆ ਲਾਸ 'ਚ ਗਏ ਆ ਉਹ GST ਕੰਪਨਸੇਸ਼ਨ, ਰੈਵਨਿਊ ਡੈਫਿਸਿਟ, ਗ੍ਰਾਂਟਸ ਰਿਡਕਸ਼ਨ ਤੇ ਟੈਕਸ ਸ਼ੇਅਰ ਦੇ ਵਿੱਚ ਜਾਂ ਲੋਨ ਡਿਸਅਲਾਊਂਸ ਦੇ ਮਾਮਲੇ ਦੇ ਵਿੱਚ। ਸੋ ਇਹ ਸਾਰੇ ਮਾਮਲਿਆਂ ਨੂੰ ਜੇਕਰ ਉਹ ਕੈਲਕੂਲੇਟ ਕਰਦੇ ਨੇ ਤਾਂ ਕੇਰਲ ਨੂੰ 57,000 ਕਰੋੜ ਰੁਪਏ ਦਾ ਘਾਟਾ ਪਿਆ। ਜੇ ਪੱਛਮੀ ਬੰਗਾਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਦਾਅਵਾ ਕਿ ਅਸੀਂ ਮਨਰੇਗਾ ਸਮੇਤ ਹੋਰ ਸਕੀਮਾਂ ਦਾ ਪੈਸਾ ਰਿਲੀਜ਼ ਕਰਾਉਣ ਵਾਸਤੇ ਕੇਂਦਰ ਸਰਕਾਰ ਨੂੰ 50 ਲੱਖ ਚਿੱਠੀਆਂ ਲਿਖੀਆਂ ਨੇ। ਜੇ ਆਸਾਨ ਭਾਸ਼ਾ ਦੇ ਵਿੱਚ ਕਹਿਣਾ ਹੋਵੇ ਤਾਂ TMC ਨੇ ਕੇਂਦਰ ਦੀ BJP ਸਰਕਾਰ ਦਾ ਇਸ ਮਾਮਲੇ ਦੇ ਵਿੱਚ ਚੰਗਾ ਜਲੂਸ ਕੱਢਿਆ ਤੇ ਉਹਨਾਂ ਨੇ ਇੱਕ ਵੀਡੀਓ ਰਿਲੀਜ਼ ਕੀਤੀ ਹੈ ਜਿਹਦੇ ਮਾਮਲੇ ਦੇ ਵਿੱਚ ਉਹਨਾਂ ਨੇ ਬਾਤਫਸੀਲ ਦੱਸਿਆ ਕਿ ਕਦੋਂ ਸਾਡਾ ਵਫਦ MPs ਦਾ ਪ੍ਰਧਾਨ ਮੰਤਰੀ ਨੂੰ ਮਿਲਿਆ, ਕਦੋਂ ਮਮਤਾ ਬੈਨਰਜੀ ਨੇ ਮੀਟਿੰਗ ਕੀਤੀ, ਕਦੋਂ ਅਸੀਂ ਹੋਰ ਜਿਹੜੇ ਸਾਡੇ ਕੋਲ ਰਾਹ ਸੀ ਸੰਵਿਧਾਨਕ ਤੌਰ ਤੇ ਉਹ ਅਖਤਿਆਰ ਕੀਤੇ ਤਾਂ ਜੋ ਅਸੀਂ
ਕੇਂਦਰ ਸਰਕਾਰ ਤੋਂ ਆਪਣੇ ਫੰਡ ਰਿਲੀਜ਼ ਕਰਾ ਸਕੀਏ। ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਅਸੀਂ ਪਿਛਲੇ 25 ਮਹੀਨਿਆਂ ਦੇ ਵਿੱਚ ਕੇਂਦਰ ਸਰਕਾਰ ਨੂੰ ਫੰਡਾਂ ਬਾਰੇ ਕਦੋਂ ਅਪਰੋਚ ਕੀਤੀ, ਇਹਦੇ ਬਾਰੇ ਬੜੀ ਤਫਸੀਲ ਦੇ ਨਾਲ ਔਰ ਵੱਖ-ਵੱਖ ਪ੍ਰੋਗਰਾਮ, ਚਾਹੇ ਉਹ ਪ੍ਰਧਾਨ ਮੰਤਰੀ ਆਵਾਸ ਸਕੀਮ ਹੋਵੇ, ਚਾਹੇ ਉਹ ਮਨਰੇਗਾ ਹੋਵੇ, ਚਾਹੇ ਉਹ ਕੇਂਦਰੀ ਸਿਹਤ ਮਿਸ਼ਨ ਹੋਵੇ, ਜਿੰਨੇ ਵੀ ਸਰਕਾਰ ਦੇ ਪ੍ਰੋਗਰਾਮ ਨੇ ਉਹਨਾਂ ਦੇ ਤਹਿਤ ਜਿਹੜੇ ਫੰਡ ਸਾਡੇ ਰੁਕੇ ਹੋਏ ਨੇ ਅਸੀਂ ਸਰਕਾਰ ਨੂੰ ਅਪਰੋਚ ਕੀਤੀ ਹੈ। TMC ਇਦੋਂ ਸਾਲ ਪਹਿਲਾਂ ਦਿੱਲੀ ਦੇ ਜੰਤਰ ਮੰਤਰ ਤੇ ਧਰਨਾ ਦੇ ਚੁੱਕੀ ਹੈ, ਜਿਸ ਨੂੰ 2 ਘੰਟਿਆਂ ਦੇ ਵਿੱਚ ਚੁਕਵਾ ਦਿੱਤਾ ਗਿਆ ਸੀਗਾ। TMC ਪੱਛਮੀ ਬੰਗਾਲ ਆ ਗਿਆ, ਕਰਨਾਟਕ ਆ ਗਿਆ, ਹੁਣ ਕੇਰਲਾ ਦੀ ਵਾਰੀ ਹੈ। ਇਸ ਤੋਂ ਆਪਾਂ ਅੱਗੇ ਚੱਲ ਗਏ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਜਿਹੜੇ ਕਿ ਲੰਘੇ ਦਿਨਾਂ ਦੇ ਵਿੱਚ ਆਪਾਂ ਦੇਖਿਆ ED ਦੀ ਜਾਂਚ ਕਰਕੇ ਹੁਣ ਉਹ ਸਾਬਕਾ ਹੋ ਚੁੱਕੇ ਨੇ ਤੇ ਹੁਣ ਉਹਨਾਂ ਦੀ ਥਾਂ ਤੇ ਚੰਪਈ ਸੋਰੇਨ ਨੇ ਉਹਨਾਂ ਦੀ ਜਿਹੜੀ ਜਗ੍ਹਾ ਲੈ ਲਈ ਹੈ। ਇਹਨਾਂ ਨੇ ਦੋਸ਼ ਲਾਇਆ ਸੀਗਾ ਇੱਕ ਵਾਰੀ ਕਿ ਕੇਂਦਰ ਸਰਕਾਰ ਦੀਆਂ ਜਿਹੜੀਆਂ ਮਾਈਨਿੰਗ ਕੰਪਨੀਆਂ ਨੇ ਉਹਨਾਂ ਵੱਲ ਸਾਡੇ ਸੂਬੇ ਦਾ 1 ਲੱਖ ਕਰੋੜ ਰੁਪਈਆ ਬਕਾਇਆ ਖੜਾ ਹੈ। ਅਸੀਂ ਉਹਨਾਂ ਨੂੰ ਉਸ ਬਕਾਏ ਨੂੰ ਲੈਣ ਵਾਸਤੇ ਵਾਰ-ਵਾਰ ਪੱਤਰ ਲਿਖ ਰਹੇ ਹਾਂ, ਪਰ ਸਾਡੇ ਇਹਨਾਂ ਪੱਤਰਾਂ ਦੇ ਉੱਤੇ ਕੋਈ ਗੌਰ ਨਹੀਂ ਕੀਤਾ ਜਾਂਦਾ। ਇੱਥੇ ਮੈਂ ਦੱਸ ਦਿਆਂ ਕਿ ਵੱਖ-ਵੱਖ ਸਕੀਮਾਂ ਦੇ ਤਹਿਤ ਜਾਂ ਕਹਿ ਲਓ ਕਿ ਵੱਖ-ਵੱਖ ਪ੍ਰੋਗਰਾਮ ਨੇ ਜਿਹਦੇ ਨਾਲ ਕੇਂਦਰ ਤੋਂ ਪੈਸਾ ਰਿਲੀਜ਼ ਹੁੰਦਾ ਹੈ। ਜਿਵੇਂ ਕੁਝ ਕੇਂਦਰੀ ਸਕੀਮਾਂ ਨੇ ਜਿਨ੍ਹਾਂ ਦੇ ਵਿੱਚ ਸਟੇਟਾਂ ਹਿੱਸਾ ਪਾਉਂਦੀਆਂ ਨੇ ਤੇ ਕੇਂਦਰ ਸਰਕਾਰ ਹਿੱਸਾ ਪਾਉਂਦੀ ਹੈ, ਤੇ ਇਸ ਤਰੀਕੇ ਦੇ ਨਾਲ ਇਹ ਪ੍ਰੋਗਰਾਮ ਚੱਲਦੇ ਆ। ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸਰਕਾਰਾਂ ਪੈਸਾ ਖਰਚ ਚੁੱਕੀਆਂ ਪਰ ਉਹਨਾਂ ਨੂੰ ਪੈਸਾ ਮਿਲਿਆ ਨਹੀਂ। ਦੂਜਾ ਇੱਕ ਜਿਹੜਾ ਉਹਨਾਂ ਦਾ GST ਦਾ ਹਿੱਸਾ ਬਣਦਾ, ਜਿਹੜਾ ਉਹਨਾਂ ਨੂੰ GST ਦੇ ਵਿੱਚੋਂ ਜਾਂਦਾ, ਉਹ ਜਿਹੜਾ ਹਿੱਸਾ ਬਣਦਾ ਉਹ ਵੀ ਉਹਨਾਂ ਨੂੰ ਨਹੀਂ ਮਿਲਦਾ। ਮਿਸਾਲ ਦੇ ਤੌਰ ਤੇ ਜੇਕਰ 100 ਰੁਪਇਆ ਕੋਈ ਵੀ ਰਾਜ ਦੇ ਰਿਹਾ ਤਾਂ ਜਿਵੇਂ ਸਭ ਤੋਂ ਵੱਧ ਸ਼ਾਇਦ UP ਨੂੰ ਮਿਲ ਰਿਹਾ ਇਸ ਟਾਈਮ 7 ਰੁਪਏ ਉਹਨਾਂ ਨੂੰ ਵਾਪਸ ਮਿਲ ਰਹੇ ਆ। ਇਸੇ ਤਰ੍ਹਾਂ ਜਿਹੜੇ ਕਰਨਾਟਕ ਵਾਲੇ ਆ ਉਹਨਾਂ ਨੇ ਤਾਂ ਇੱਕ ਹੋਰ ਨੁਕਤਾ ਛੋਇਆ, ਉਹ ਕਹਿੰਦੇ ਕਿ ਅਸੀਂ ਜੇ ਸਰਕਾਰ ਨੂੰ 100 ਰੁਪਏ ਦੇਣੇ ਤਾਂ ਅਸੀਂ ਮਸਾਂ ਕੁੱਲ ਮਿਲਾ ਕੇ ਜੋੜ ਤੋੜ ਕਰਕੇ 12-13 ਰੁਪਏ ਸਾਨੂੰ ਵਾਪਸ ਮਿਲਦੇ, ਜਿਹੜੇ ਕਿ ਬਹੁਤ ਘੱਟ ਹੈ। ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਾਡੇ ਨਾਲੋਂ ਗੁਜਰਾਤ ਚੰਗਾ, ਜਿਹਨੂੰ ਦੇਖਿਆ ਜਾਵੇ ਤਾਂ ਸਾਡੇ ਮੁਕਾਬਲਤਨ ਸਾਡੇ ਮਾਲੀਏ ਦੇ ਉਹਨਾਂ ਨੂੰ ਜ਼ਿਆਦਾ ਪੈਸਾ ਮਿਲਦਾ। ਮਤਲਬ ਉਹਨਾਂ ਦਾ ਮਾਲੀਆ ਘੱਟ ਹੈ, ਉਹ ਘੱਟ ਉਗਰਾ ਕੇ ਦਿੰਦੇ ਆ ਪਰ ਉਹਨਾਂ ਨੂੰ ਪੈਸਾ ਜ਼ਿਆਦਾ ਮਿਲਦਾ। ਹੁਣ ਅਗਲੀ ਖਬਰ ਦੇ ਵੱਲ ਵਧ ਗਿਆ, ਮਾਫ ਕਰਨਾ, ਅਗਲੇ ਮਸਲੇ ਦੇ ਵੱਲ ਇਸੇ ਦੇ ਤਹਿਤ ਹੀ ਜੇ ਆਪਾਂ ਗੱਲ ਕਰੀਏ ਤਾਂ ਅਲ ਜਜ਼ੀਰਾ, ਦੀ ਇਕਨੋਮਿਕ ਟਾਈਮਸ, ਬਿਜ਼ਨਸ ਟੂਡੇ ਤੇ ਡੈਕਨ ਹੈਲਡ, ਟਾਈਮਸ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, ਇਹਨਾਂ ਦੀਆਂ ਜੇਕਰ ਤੁਸੀਂ ਅੱਜ ਦੀਆਂ ਜਾਂ ਕਰਨਾਟਕ ਕੇਰਲ ਦੇ ਬਾਰੇ ਸੁਰਖੀਆਂ ਤੇ ਨਜ਼ਰ ਮਾਰੋਗੇ ਤਾਂ ਤੁਹਾਨੂੰ ਇਹ ਸਹਿਜੇ ਹੀ ਪਤਾ ਲੱਗ ਜਾਣਾ ਕਿ ਕੇਂਦਰ ਸਰਕਾਰ ਕਿਹੜੇ-ਕਿਹੜੇ ਰਾਜਾਂ ਦਾ ਪੈਸਾ ਕਿੰਨਾ ਮਾਰੀ ਬੈਠੀ ਹੈ। ਇਸ ਬਾਬਤ ਦੀ ਰਿਪੋਰਟਰਸ ਕਲੈਕਟਿਵ ਦੀ ਇੱਕ ਰਿਪੋਰਟ ਹੈ ਤੇ ਉਹਨਾਂ ਨੇ ਕਿਹਾ ਕਿ ਮੋਦੀ ਨੂੰ ਐਕਸਪੋਜ਼ ਕਰਦਿਆਂ ਲਿਖਿਆ ਉਹਨਾਂ ਨੇ ਕਿ ਕੇਂਦਰ ਦੀ ਸੱਤਾ ਦੇ ਵਿੱਚ ਜਦੋਂ ਮੋਦੀ ਸਾਹਿਬ ਆਏ ਸੀ 2014 ਦੇ ਵਿੱਚ, ਤਾਂ ਇਹਨਾਂ ਨੇ ਆਉਂਦੇ ਹੀ ਵਿੱਤ ਕਮਿਸ਼ਨ ਨੂੰ ਕਿਹਾ ਕਿ ਜਿਹੜੀਆਂ ਰਾਜਾਂ ਨੂੰ ਸਕੀਮਾਂ ਦਿੱਤੀਆਂ ਜਾ ਰਹੀਆਂ ਉਹਨਾਂ ਦੇ ਫੰਡ ਕੱਟ ਕਰ ਦਿੱਤੇ ਜਾਣ। ਕੇਂਦਰ ਸਰਕਾਰ ਚਾਹੁੰਦੀ ਸੀ ਕਿ ਉਹ ਟੈਕਸਾਂ ਦਾ ਵੱਡਾ ਹਿੱਸਾ ਆਪ ਰੱਖੇ। ਇਸੇ ਤਰ੍ਹਾਂ ਬਿਹਾਰ ਦੀ ਨਿਤਿਸ਼ ਕੁਮਾਰ ਦੀ ਸਰਕਾਰ ਜਿਹੜੀ ਆ ਉਹ BJP ਨੂੰ ਵਾਰ-ਵਾਰ ਪੱਤਰ ਲਿਖ ਚੁੱਕੀ ਹੈ ਤੇ ਉਹ ਦੱਸ ਚੁੱਕਿਆ ਕਿ ਸਾਡੇ ਸੂਬੇ ਦਾ 45,000 ਕਰੋੜ ਤੁਸੀਂ ਦੇਣਾ। ਪਰ ਅੱਜ ਕੱਲ੍ਹ ਉਹ ਕਿਉਂਕਿ ਸੱਤਾ ਦੇ ਵਿੱਚ ਭਾਈਵਾਲ ਨੇ, ਅੱਜ ਕੱਲ੍ਹ ਨਾ ਤਾਂ ਮੋਦੀ ਸਾਹਿਬ ਜਿਹੜੇ ਉਦੋਂ ਨਿਤਿਸ਼ ਕੁਮਾਰ ਨੂੰ ਕਹਿ ਰਹੇ ਸੀਗੇ ਕਿ ਇਹਨਾਂ ਨੂੰ ਇੱਕ ਆਨਾ ਨਹੀਂ ਦੇਣ ਦਾ ਫਾਇਦਾ, ਇਹਨਾਂ ਨੂੰ ਤਾਂ ਪੈਸਾ ਦੇਣਾ ਹੀ ਨਹੀਂ ਚਾਹੀਦਾ, ਤੇ ਅੱਜ ਕੱਲ੍ਹ ਉਹ ਭਾਈਵਾਲ ਨੇ ਮੁਲਾਕਾਤਾਂ ਵੀ ਕਰ ਰਹੇ ਨੇ ਤੇ ਸਾਰਾ ਜੱਫੀਆਂ ਦਾ ਜਿਹੜਾ ਦੌਰ ਆ ਉਹ ਚੱਲ ਰਿਹਾ। ਹੁਣ ਤੁਸੀਂ ਦੇਖੋ ਕਿ ਆਪਾਂ ਗੱਲਬਾਤ ਕਰ ਚੁੱਕੇ ਹਾਂ ਹੁਣ ਤੱਕ ਜਿਨ੍ਹਾਂ ਰਾਜਾਂ ਨੇ ਟੈਕਸਾਂ ਦੇ ਮਾਮਲੇ ਦੇ ਵਿੱਚ ਸਰਕਾਰ ਕੋਲੇ ਅਪਰੋਚ ਕੀਤੀ ਜਾਂ ਦੁਖੀ ਹੋ ਕੇ ਧਰਨੇ ਲਏ, ਪੱਛਮੀ ਬੰਗਾਲ, ਝਾਰਖੰਡ, ਬਿਹਾਰ ਤੇ ਕੇਰਲ, ਤੇ ਇਹਦੇ ਨਾਲ ਜੇ ਆਪਾਂ ਗੱਲ ਕਰੀਏ ਪੰਜਾਬ, ਇਹ ਇੱਕ ਅਜਿਹੀਆਂ ਸਟੇਟਸ ਨੇ ਜਿਹੜੀਆਂ ਕੇਂਦਰ ਦੇ ਇਹਨਾਂ ਜੋ ਕੇਂਦਰ ਦੀਆਂ ਆਪ ਹੁਦਰਾ ਪਾਣਾ ਜਾਂ ਕੇਂਦਰ ਦਾ ਸ਼ਕਤੀਆਂ ਦਾ ਕੇਂਦਰੀਕਰਨ ਦਾ ਜਿਹੜਾ ਮਾਮਲਾ ਹੈ ਉਸ ਮਾਮਲੇ ਤੇ ਆਪਣਾ ਜਿਹੜਾ ਇਤਰਾਜ਼ ਆ ਉਹ ਜਤਾ ਚੁੱਕੇ ਨੇ। ਕਰਨਾਟਕ ਤੇ ਮਹਾਰਾਸ਼ਟਰ ਦਾ ਇਹ ਵੀ ਦਾਅਵਾ ਹੈ ਕਿ ਅਸੀਂ ਸਭ ਤੋਂ ਵੱਧ ਮਾਲੀਆ ਉਗਰਾ ਕੇ ਦਿੰਦੇ ਹਾਂ ਤੇ ਬਾਵਜੂਦ ਇਸ ਦੇ ਸਾਨੂੰ ਕੇਂਦਰੀ ਸਕੀਮਾਂ ਦੇ ਵਿੱਚੋਂ ਦਰਕਿਨਾਰ ਕੀਤਾ ਜਾਂਦਾ। ਹੁਣ ਜੇ ਪੰਜਾਬ ਦੀ ਗੱਲ ਛੋਈ ਹੈ ਤਾਂ ਪੰਜਾਬ ਦੇ ਮਾਮਲੇ ਦੇ ਵਿੱਚ ਤਾਂ ਇੱਕ ਵਾਰ ਅਜਿਹਾ ਹੋ ਗਿਆ ਸੀਗਾ ਕਿ ਕੇਂਦਰੀ ਫੰਡਾਂ ਨੂੰ ਰੋਕਣ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ ਸੀਗਾ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਦਿਹਾਤੀ ਵਿਕਾਸ ਫੰਡ ਰੋਕੇ ਗਏ, 1100 ਕਰੋੜ ਰੁਪਏ ਜਿਹੜਾ ਲੰਘਿਆ ਸੀਜ਼ਨ ਆ ਉਹਦਾ ਜਿਹੜਾ ਬਕਾਇਆ ਖੜਾ, ਇਹਦੇ ਨਾਲ ਕੇਂਦਰ ਸਰਕਾਰ ਨੇ ਇਹ ਵੀ ਸ਼ਰਤ ਲਾਈ ਸੀਗੀ ਪੰਜਾਬ ਨੂੰ ਕਿ ਪਹਿਲਾਂ ਪੰਜਾਬ ਦਿਹਾਤੀ ਵਿਕਾਸ ਐਕਟ 1987 ਦੇ ਵਿੱਚ ਸੋਧ ਕਰੋ ਤੇ ਫਿਰ ਇਹ ਕਹਿੰਦੇ ਕਿ ਦੋਵੇਂ ਸੀਜ਼ਨਾਂ ਦੀ ਜਿਹੜੇ ਚੌਲ, ਝੋਨਾ ਤੇ ਕਣਕ, ਇਹਦੀ 1750 ਰੁਪਏ ਸਾਲਾਨਾ ਕਰੀਬ ਫੀਸ ਬਣਦੀ ਹੈ। ਪਿਛਲੇ ਬਰੇ ਵੀ ਜਿਹੜੇ ਕੇਂਦਰੀ ਵਿਕਾਸ ਫੰਡ ਦੇ ਪੇਂਡੂ ਵਿਕਾਸ ਫੰਡ ਦੇ ਕੇਂਦਰ ਨੇ 1200 ਕਰੋੜ ਰੁਪਏ ਰੋਕ ਲਏ ਸਨ, ਜਿਸ ਲਈ ਸਿਆਸੀ ਤੌਰ ਤੇ ਕਾਫੀ ਉਪਰਾਲੇ ਕਰਨੇ ਪਏ ਸੀਗੇ। ਹੁਣ ਜੇ ਆਪਾਂ ਅਗਲੀ ਗੱਲ ਕਰੀਏ, ਪਿੱਛੇ ਜੇ ਆਪਾਂ ਇਹ ਵੀ ਜ਼ਿਕਰ ਕੀਤਾ ਰਿਪੋਰਟ ਦੇ ਵਿੱਚ ਕਿ ਵੱਖ-ਵੱਖ ਪ੍ਰੋਗਰਾਮ ਨੇ। ਹੁਣ ਇੱਕ ਪ੍ਰੋਗਰਾਮ ਹੈ ਕੇਂਦਰ ਸਰਕਾਰ ਦਾ ਆਯੁਸ਼ਮਾਨ ਭਾਰਤ ਹੈਲਥ ਐਂਡ ਵੈਲਨੈਸ ਸੈਂਟਰ ਸਕੀਮ। ਇਹ ਕਹਿੰਦੇ ਕਿ ਹੁਣ ਤੁਹਾਨੂੰ ਪੈਸਾ ਨਹੀਂ ਮਿਲਣਾ ਉਹਦਾ, ਪੰਜਾਬ ਨੂੰ ਕਹਿੰਦੇ। ਕਾਰਨ ਕੀ?
कि जिहड़ा आयुष्मान भारत हैल्थ एंड वैलनैस सेंटर है ਉਹਦੇ वास्ते पंजाब ਨੂੰ 1114 करोड़ रुपए ਦਿੱਤਾ ਜਾਣਾ ਸੀਗਾ, ਜਿਹਦੇ ਵਿੱਚੋਂ ਕੇਂਦਰ ਨੇ ਆਪਣੀ 60% ਦੀ ਹਿੱਸੇਦਾਰੀ ਤਹਿਤ 438 ਕਰੋੜ ਦੇ ਫੰਡ ਜਾਰੀ ਕਰ ਦਿੱਤੇ ਤੇ ਕੇਂਦਰ ਸਰਕਾਰ ਨੇ ਬਾਕੀ ਦੇ 676 ਜਿਹੜੇ ਕਰੋੜ ਦੇ ਫੰਡ ਸੀਗੇ ਉਹ ਜਾਰੀ ਕਰਨ ਤੇ ਰੋਕ ਲਾ ਦਿੱਤੀ। ਕੇਂਦਰ ਦਾ ਇਤਰਾਜ਼ ਸੀਗਾ ਕਿ ਪੰਜਾਬ ਵਿਚਲੀ ਆਪ ਸਰਕਾਰ ਨੇ ਇਹਨਾਂ ਕੇਂਦਰਾਂ ਦੀ ਥਾਂ ਤੇ ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਸਥਾਪਿਤ ਕਰ ਦਿੱਤੇ ਨੇ ਤੇ ਹੁਣ ਵੀ ਕੇਂਦਰੀ ਵਿੱਤ ਮੰਤਰਾਲੇ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਕੇਂਦਰੀ ਸਪਾਂਸਰਡ ਸਕੀਮਾਂ ਦੀ ਬ੍ਰਾਂਡਿੰਗ ਅਤੇ ਨਾਮਕਰਨ ਬਾਰੇ ਲਾਜ਼ਮੀ ਸ਼ਰਤਾਂ ਦੀ ਪਾਲਣਾ ਨਹੀਂ ਕਰਦੀ, ਉਹਨਾਂ ਸਮਾਂ ਉਪਰੋਕਤ ਫੰਡ ਜਾਰੀ ਨਹੀਂ ਕੀਤੇ ਜਾਣਗੇ। ਸੋ ਇਹਨਾਂ ਨੇ ਵੀ ਕਿਹਾ ਕਿ ਜੇਕਰ 1837 ਕਰੋੜ ਤੁਸੀਂ ਲੈਣਾ ਤਾਂ ਤੁਹਾਨੂੰ ਜਿਹੜੀਆਂ ਕੇਂਦਰੀ ਸਕੀਮਾਂ ਨੇ ਉਹਨਾਂ ਦੀਆਂ ਸੂਬਾ ਸਰਕਾਰ ਕੇਂਦਰੀ ਸਕੀਮਾਂ ਦੀ ਹਦਾਇਤਾਂ ਦੀ ਢੁਕਵੀਂ ਪਾਲਣਾ ਜਿੰਨਾ ਚਿਰ ਨਹੀਂ ਕਰਦੀ ਉਹਨਾਂ ਚਿਰ ਤੁਹਾਨੂੰ ਕੇਂਦਰੀ ਫੰਡ ਜਾਰੀ ਨਹੀਂ ਕੀਤੇ ਜਾਣਗੇ। ਇਹ ਹਾਲਾਤ ਨੇ ਜਿਸ ਕਰਕੇ ਕੇਂਦਰ ਦੀਆਂ ਸਕੀਮਾਂ ਉਹਦੇ ਪ੍ਰੋਗਰਾਮਾਂ ਦੇ ਤਹਿਤ ਜੋ ਵੀ ਫੰਡ ਐਲੋਕੇਸ਼ਨ ਹੁੰਦੀ ਹੈ ਉਸ ਫੰਡ ਦੇ ਵਿੱਚੋਂ ਬਹੁਤੇ ਰਾਜਾਂ ਦਾ ਇਹ ਦੋਸ਼ ਹੈ। ਜਿਵੇਂ TMC ਨੇ ਦੋਸ਼ ਲਾਇਆ ਕਿ ਅਸੀਂ 50 ਲੱਖ 5 ਮਿਲੀਅਨ ਚਿੱਠੀਆਂ ਲਿਖਤੀਆਂ ਮਨਰੇਗਾ ਵਾਸਤੇ। ਇਸ ਤੋਂ ਇਲਾਵਾ ਬਹੁਤੇ ਰਾਜਾਂ ਦੇ ਵਿੱਚ ਤਾਂ ਇਹ ਵੀ ਗੱਲ ਦੇਖਣ ਨੂੰ ਮਿਲੀ ਕਿ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹਦੇ ਤਹਿਤ ਰਾਜਾਂ ਨੇ ਇਹ ਗੱਲ ਕਹੀ ਕਿ ਅਸੀਂ ਸਾਰਾ ਡਾਟਾ ਕੇਂਦਰ ਨੂੰ ਦੇ ਚੁੱਕੇ ਹਾਂ, ਪਰ ਹਾਲੇ ਤੱਕ ਲਾਭਪਾਤਰੀਆਂ ਨੂੰ ਜਿਹੜਾ ਪੈਸਾ ਸੀ ਉਹ ਸਾਡੇ ਖਾਤੇ ਦੇ ਵਿੱਚ ਨਹੀਂ ਆਇਆ ਜਾਂ ਹਾਲੇ ਤੱਕ ਸਾਨੂੰ ਕੋਈ ਬਾਂਹ ਨਹੀਂ ਫੜਾਈ ਗਈ। ਹੁਣ ਦੇਖਿਆ ਜਾਵੇ ਤਾਂ ਅਸਲ ਦੇ ਵਿੱਚ ਜਿਹੜਾ ਸਹੀ ਮਾਇਨੇ ਦੇ ਵਿੱਚ ਝਗੜਾ ਉਹ ਸੰਖੇਪ ਸ਼ਬਦਾਂ ਦੇ ਵਿੱਚ ਇੰਨਾ ਹੀ ਹੈ ਕਿ ਕੇਂਦਰ ਕੋਲੇ ਵਿੱਤੀ ਸ਼ਕਤੀਆਂ ਹੀ ਇੰਨੀਆਂ ਕਿ ਰਾਜ ਸਰਕਾਰਾਂ ਚਾਹ ਕੇ ਵੀ ਉਹਨਾਂ ਵਿੱਤੀ ਸ਼ਕਤੀਆਂ ਦੇ ਮਾਮਲੇ ਦੇ ਵਿੱਚ ਕਰ ਕੁਛ ਨਹੀਂ ਸਕਦੀਆਂ। ਹੁਣ ਸਭ ਤੋਂ ਵੱਡਾ ਰੌਲਾ ਕਰਨਾਟਕਾ ਦੇ ਵਿੱਚ ਹੀ ਕਿਉਂ ਆ? ਕਿਉਂਕਿ ਉੱਥੇ ਕਾਂਗਰਸ ਦੀ ਸਰਕਾਰ ਆ। ਕੇਰਲ ਦੇ ਵਿੱਚ ਕਿਉਂ ਆ? ਤਾਮਿਲਨਾਡੂ ਦੇ ਵਿੱਚ ਕਿਉਂ ਆ? ਪੱਛਮੀ ਬੰਗਾਲ ਦੇ ਵਿੱਚ ਕਿਉਂ ਆ? ਝਾਰਖੰਡ ਦੇ ਵਿੱਚ ਕਿਉਂ ਆ? ਬਿਹਾਰ ਦੇ ਵਿੱਚ ਕਿਉਂ ਸੀ? ਪੰਜਾਬ ਦੇ ਵਿੱਚ ਕਿਉਂ ਆ? ਇੱਥੇ ਕਿਉਂਕਿ ਗੈਰ ਭਾਜਪਾਈ ਪਾਰਟੀਆਂ ਦੀਆਂ ਸਰਕਾਰਾਂ ਨੇ ਤਾਂ ਉਹਨਾਂ ਨੂੰ ਜਾਣ ਬੁੱਝ ਕੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਪਰੇਸ਼ਾਨ ਕੀਤਾ ਜਾ ਰਿਹਾ। ਉਹਨਾਂ ਨੂੰ ਵੈਸੇ ਤਾਂ ਉਹਨਾਂ ਦੇ ਕੋਲੇ ਵਿੱਤੀ ਇੰਨੇ ਹੱਕ ਹਕੂਕ ਹੈ ਹੀ ਨਹੀਂਗੇ, ਪਰ ਫਿਰ ਵੀ ਜਿੰਨੇ ਕੁ ਉਹਨਾਂ ਨੂੰ ਪੈਸਾ ਮਿਲਣਾ ਚਾਹੀਦਾ ਉਹ ਵੀ ਲਮਕਾ ਕੇ ਦਿੱਤਾ ਜਾਂਦਾ ਹੈ। ਪਰ ਜੇਕਰ ਇਹਦੇ ਉਲਟ ਆਪਾਂ ਇਹ ਗੱਲ ਦੇਖੀਏ ਕਿ ਜਿਹੜੀ ਕੇਂਦਰ ਸਰਕਾਰ ਹੈ, ਮੋਦੀ ਸਾਹਿਬ ਦੀ ਸਰਕਾਰ ਹੈ, ਉਹ ਅਸਲ ਦੇ ਵਿੱਚ ਰਾਜ ਸਰਕਾਰਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹੈ, ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹੈ ਕਿ ਤੁਸੀਂ ਡਬਲ ਇੰਜਨ ਦੀ ਸਰਕਾਰ ਬਣਾਓ। ਡਬਲ ਇੰਜਨ ਦੀ ਸਰਕਾਰ ਦਾ ਮਤਲਬ ਕਿ ਸੂਬੇ ਦੇ ਵਿੱਚ ਵੀ ਕੇਂਦਰ ਦੀ ਸਰਕਾਰ, ਭਾਜਪਾ ਦੀ ਸਰਕਾਰ ਤੇ ਕੇਂਦਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ, ਤਾਂ ਤੁਹਾਨੂੰ ਜਿਹੜਾ ਫੰਡ ਐਲੋਕੇਸ਼ਨ ਹੈ ਜਾਂ ਪੈਸਾ ਤੁਹਾਨੂੰ ਕੇਂਦਰੀ ਸਕੀਮਾਂ ਦਾ ਉਹ ਮਿਲੂਗਾ। ਪਰ ਇਹ ਸਰਾਸਰ ਤਾਨਾਸ਼ਾਹੀ ਹੈ, ਇਹ ਸਰਾਸਰ ਧੱਕੇਸ਼ਾਹੀ ਹੈ। ਟੈਕਸ ਦੇਣ ਵਾਲੇ ਦੇਸ਼ ਦੇ ਲੋਕ ਨੇ, ਟੈਕਸ ਨੂੰ ਕਿਵੇਂ ਯੂਜ਼ ਕਰਨਾ ਇਹਦਾ ਹੱਕ ਸੂਬਿਆਂ ਕੋਲੇ ਵੀ ਹੋਣਾ ਚਾਹੀਦਾ ਹੈ। ਪਰ ਆਪਾਂ ਦੇਖਿਆ ਕਿ ਕੇਂਦਰੀ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਕਿਵੇਂ ਸੰਵਿਧਾਨ ਦੀ ਧਾਰਾ 14 ਜਾਂ 17 ਦੇ ਮਾਮਲੇ ਦੇ ਵਿੱਚ ਆਪਾਂ ਦੇਖਦੇ ਹਾਂ, ਪਾਣੀਆਂ ਦੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ, ਮੋਦੀ ਸਰਕਾਰ ਨਾ ਸਿਰਫ ਧੱਕਾ ਕਰਕੇ ਉਹ ਹੱਕ ਹਕੂਕ ਦਰੜਦੀ ਹੈ, ਬਲਕਿ ਆਪਣੀਆਂ ਹੱਦਾਂ ਉਲੰਘ ਕੇ ਉਹ ਚੀਜ਼ਾਂ ਰਾਜਾਂ ਦੇ ਉੱਤੇ ਥੋਪ ਵੀ ਦਿੰਦੀ ਹੈ। ਸੋ ਇਹਨਾਂ ਸਾਰੀਆਂ ਰਿਪੋਰਟਸ ਦੇ ਵਿੱਚ ਜੇਕਰ ਤੁਸੀਂ ਇਕਨੋਮਿਕ ਟਾਈਮਸ ਦੀ ਗੱਲ ਕਰੋਗੇ, ਬਿਜ਼ਨਸ ਟੂਡੇ ਦੀ ਗੱਲ ਕਰੋਗੇ, ਡੈਕਨ ਹੈਲਥ ਦੀ ਗੱਲ ਕਰੋਗੇ, ਅਲ ਜਜ਼ੀਰਾ ਦੀ ਗੱਲ ਕਰੋਗੇ ਤਾਂ ਇਹਨਾਂ ਨੇ ਆਪਣੀਆਂ ਰਿਪੋਰਟਸ ਦੇ ਵਿੱਚ ਕੇਂਦਰ ਸਰਕਾਰ ਨੂੰ ਚੰਗਾ ਐਕਸਪੋਜ਼ ਕੀਤਾ। ਕਈ ਰਿਪੋਰਟਸ ਹੋਰ ਵੀ ਜਿਹੜੀਆਂ ਨੇ ਉਹ ਇੱਥੋਂ ਤੱਕ ਵੀ ਦੱਸਦੀਆਂ ਨੇ ਕਿ ਪੋਪੂਲੇਸ਼ਨ ਦੇ ਹਿਸਾਬ ਦੇ ਨਾਲ ਕਈ ਵਾਰ ਇਹ ਵੀ ਤਰਕ ਦਿੱਤਾ ਜਾਂਦਾ ਕਿ ਆਬਾਦੀ ਦੇ ਹਿਸਾਬ ਨਾਲ ਜੀ ਰਾਜਾਂ ਨੂੰ ਪੈਸਾ ਜਾਂਦਾ ਹੈ, ਪਰ ਉਹ ਕਹਿੰਦੇ ਕਿ ਜੇਕਰ ਆਬਾਦੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਹਨਾਂ ਰਾਜਾਂ ਨੂੰ ਬੈਨੀਫਿਟ ਕਿਉਂ ਨਹੀਂਗਾ ਜਿਹੜੇ ਰਾਜਾਂ ਨੇ ਆਪਣੀ ਆਬਾਦੀ ਤੇ ਕੰਟਰੋਲ ਕੀਤਾ ਜਾਂ ਜਿੱਥੇ ਕੰਟਰੋਲਡ ਆਬਾਦੀ ਹੈ ਜਾਂ ਜਿੱਥੇ ਆਬਾਦੀ ਸਭ ਤੋਂ ਜ਼ਿਆਦਾ ਟੈਕਸ ਜਨਰੇਟ ਕਰ ਰਹੀ ਹੈ ਤਾਂ ਉਹਨਾਂ ਨੂੰ ਉਹਦਾ ਫਾਇਦਾ ਕਿਉਂ ਨਹੀਂਗਾ। ਪਰ ਇਸੇ ਚੀਜ਼ ਨੂੰ ਗੋਦੀ ਮੀਡੀਆ ਬਣਾ ਕੇ ਪੇਸ਼ ਕਰ ਰਿਹਾ ਕਿ ਸਾਊਥ ਵਾਲੇ ਉੱਤਰ ਭਾਰਤ ਦੇ ਵਿਰੁੱਧ ਨੇ ਜਦ ਕਿ ਉਹ ਆਪਣੇ ਹੱਕ ਮੰਗ ਰਹੇ ਨੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ